ਕਿਸੇ ਰਿਆਸਤ 'ਚ ਨਾ ਰਾਜਾ ਸੀ ਤੇ ਉਹਦੇ ਨਾਲ 3 ਵਜ਼ੀਰ ਸੀ 4। ਉਹ ਰਾਜੇ ਨੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਸੀ ਨਾ ਉਹ ਮੁਖਤਲਿਫ ਰੱਖੀਆਂ ਹੋਈਆਂ ਸੀ। 3 ਕਿਹੜੇ ਸੀ ਉਹਨਾਂ ਦੀ ਤਨਖਾਹਾਂ ਜ਼ਿਆਦਾ ਸੀ ਤੇ ਇੱਕ ਕਿਹੜਾ ਸੀ ਉਹਦੀ ਤਨਖਾਹ ਥੋੜ੍ਹੀ ਸੀ। ਉਹ ਜਿਹੜੀ ਥੋੜ੍ਹੀ ਤਨਖਾਹ ਵਾਲਾ ਸੀ ਨਾ ਉਹ ਰਾਜਾ ਸਾਹਿਬ ਨਾਲ ਇੱਕ ਦਿਨ ਕਹਿੰਦਾ ਰਾਜ ਸਾਹਿਬ, ਇਹਨਾਂ ਦੀ ਤਨਖਾਹ ਜ਼ਿਆਦਾ ਤੇ ਮੇਰੀ ਥੋੜ੍ਹੀ, ਤੇ ਮੈਂ ਕੰਮ ਇਹਨਾਂ ਜਿੰਨਾ ਹੀ ਕਰਦਾ ਹੈਗਾ, ਤੇ ਕੀ ਵਜ੍ਹਾ? ਰਾਜਾ ਸਾਹਿਬ ਕਹਿੰਦੇ ਅੱਛਾ ਕਦੋਂ ਵਜ੍ਹਾ ਹੋਈ ਨਾ ਤਾਂ ਫਿਰ ਤੁਹਾਨੂੰ ਮੈਂ ਕਿਸੇ ਦਿਨ ਦੱਸਾਂਗਾ ਵੀ ਕੀ ਵਜ੍ਹਾ ਕਿ ਮੈਂ ਤੇਰੀ ਤਨਖਾਹ ਥੋੜ੍ਹੀ ਰੱਖੀ ਹੈ। ਇੱਕ ਦਿਨ ਉਹ ਸਾਰੇ ਵਜ਼ੀਰ ਵੀ ਬੈਠੇ ਤੇ ਉੱਥੋਂ ਆਵਾਜ਼ ਆਈ ਬਾਹਰ ਵੀ ਜ਼ਾਫਰਾਨ ਵਿਕਦੀ ਹੈਗੀ ਤੇ ਜ਼ਾਫਰਾਨ ਲੈ ਲਓ। ਉਹ ਰਾਜੇ ਨੇ ਨਾ ਉਸकी ਦੀ ਤਨਖਾਹ ਥੋੜ੍ਹੀ ਸੀ ਵਜ਼ੀਰ ਦੀ, ਉਹਨੂੰ ਬਾਹਰ ਭੇਜਿਆ ਜਾਂ ਪਤਾ ਕਰਕੇ ਆ ਕਿ ਬਾਹਰ ਕੀ ਹੈਗਾ। ਉਹ ਬਾਹਰ ਗਿਆ, ਬਾਹਰ ਜਾ ਕੇ ਉਹਨਾਂ ਕੋਲੋਂ ਉਹਨੇ ਪੁੱਛਿਆ ਕਿ ਜੀ ਕੀ ਚੀਜ਼ ਹੈ ਤੁਹਾਡੇ ਕੋਲ? ਉਹਨਾਂ ਨੇ ਕਿਹਾ ਜੀ ਅਸੀਂ ਜ਼ਾਫਰਾਨ ਵੇਚਦੇ ਹਾਂ। ਉਹ ਵਾਪਸ ਗਿਆ, ਜਾ ਕੇ ਰਾਜ ਸਾਹਿਬ ਨੂੰ ਉੱਥੇ ਗਿਆ ਕਦੋਂ ਤਾਂ ਰਾਜ ਸਾਹਿਬ ਨੇ ਕਿਹਾ ਹਾਂ ਬਈ ਪਤਾ ਕਰਨ ਗਿਆ ਸੀ। ਹਾਂਜੀ ਰਾਜ ਸਾਹਿਬ ਉਹ ਨਾ ਜ਼ਾਫਰਾਨ ਵੇਚਦੇ ਆ। ਰਾਜ ਸਾਹਿਬ ਕਹਿੰਦੇ ਅੱਛਾ ਚਲੋ ਠੀਕ ਹੈ ਬਹਿ ਜਾ। ਉਹ ਜਿਨ੍ਹਾਂ ਦੀ ਤਨਖਾਹ ਜ਼ਿਆਦਾ ਸੀ ਉਹਨਾਂ 'ਚੋਂ ਇੱਕ ਨੂੰ ਕਹਿੰਦੇ ਲੈ ਵੀ ਤੂੰ ਹੁਣ ਜਾ ਪਤਾ ਕਰਕੇ ਆ। ਉਹ ਗਿਆ, ਜਾ ਕੇ ਉਹਨੇ ਬਾਹਰ ਕਦੋਂ ਗਿਆ ਤੇ ਊਠਾਂ ਵਾਲੇ ਸੀ। ਉਹਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਆ? ਅਜੇ ਅਸੀਂ ਫਲਾਣ ਸ਼ਹਿਰ ਤੋਂ ਆਏ ਹਾਂ। ਤੁਸੀਂ ਜਾਣਾ ਕਿੱਥੇ ਹੈ? ਅਸੀਂ ਜੀ ਫਲਾਣ ਸ਼ਹਿਰ ਜਾਣਾ। ਅਤੇ ਤੁਸੀਂ ਵੇਚਦੇ ਕੀ ਆ? ਅਸੀਂ ਜ਼ਾਫਰਾਨ ਵੇਚਦੇ ਹਾਂ। ਅਤੇ ਕੀ ਰੇਟ ਆ? ਉਹਨਾਂ ਨੇ ਕਿਹਾ ਜੀ ਇਹ ਫਲਾਣ ਹਿਸਾਬ ਦੇ ਨਾਲ ਨਾ ਜੀ ਭਾਅ ਦੇ ਨਾਲ ਅਸੀਂ ਵੇਚਦੇ ਹੈਗੇ। ਉਹ ਰਾਜਾ ਪੁੱਛ ਕੇ ਅਤੇ ਵਜ਼ੀਰ ਪੁੱਛ ਕੇ ਵਾਪਸ ਰਾਜਾ ਸਾਹਿਬ ਕੋਲ ਗਿਆ। ਅੰਦਰ ਕਦੋਂ ਗਿਆ ਅਤੇ ਰਾਜਾ ਸਾਹਿਬ ਨਾਲ ਪੁੱਛਦੇ ਹਾਂ ਬਈ ਤੂੰ ਪਤਾ ਕਰਨ ਗਿਆ ਸੀ ਬਾਹਰ? ਕਹਿੰਦਾ ਜੀ ਹਾਂਜੀ ਮੈਂ ਪਤਾ ਕਰਨ ਗਿਆ ਸੀਗਾ ਅਤੇ ਉਹ ਬਾਹਰ ਊਠਾਂ ਵਾਲੇ ਹੈਗੇ ਆ, ਉਹ ਫਲਾਣ ਸ਼ਹਿਰ ਤੋਂ ਆਏ ਆ, ਉਹਨਾਂ ਨੇ ਫਲਾਣ ਸ਼ਹਿਰ ਜਾਣਾ ਅਤੇ ਉਹ ਜ਼ਾਫਰਾਨ ਵੇਚਦੇ ਆ ਜੀ, ਅਤੇ ਉਹਦਾ ਆਹ ਭਾਅ ਆ। ਰਾਜਾ ਸਾਹਿਬ ਉਹਦੇ ਕੋਲੋਂ ਉਹਨੂੰ ਪੁੱਛਦੇ ਕਿ ਇਹਦੀ ਤਨਖਾਹ ਥੋੜ੍ਹੀ ਸੀ। ਹਾਂ ਵੀ ਪਤਾ ਚੱਲਿਆ ਤੇਰੀ ਤਨਖਾਹ ਕਿਉਂ ਥੋੜ੍ਹੀ ਹੈ? ਅਤੇ ਉਹ ਨੀਵੀਂ ਪਾ ਕੇ ਅਤੇ ਉਹ ਬਹਿ ਗਿਆ ਅਤੇ ਬਾਕੀ ਜਿਹੜੇ ਸੀ ਉਹ ਹੱਸਣ ਲੱਗ ਪਏ। ਬੰਦ ਕਰਦੇ।